ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੋ ਜੀ। ਅੱਜ ਜੁਲਾਈ 5 2017। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ, ਗੁਰਦੀਪ ਸਿੰਘ ਪਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਦੀਪ ਸਿੰਘ ਸੈਨੋਜੇ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ, ਕਸ਼ਮੀਰ ਸਿੰਘ ਸੈਕਰਾਮੈਂਟੋ, ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਜੇ ਤੁਸੀਂ ਵੀ ਕਿਸੇ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ, ਕਾਲ ਕਰ ਸਕਦੇ ਹੋ 4087227698। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਦੇਵ ਪੰਨੂ ਜੀ, ਅੱਜ ਦੀਆਂ ਖਬਰਾਂ ਦੇ ਵਿੱਚ ਪਹਿਲਾਂ ਆਪਣਾ ਪੰਜਾਬ ਦੇ ਮੰਤਰੀ ਮੰਡਲ ਦੀ ਜੇ ਗੱਲ ਕਰੀਏ ਅਤੇ ਉਸ ਦੇ ਕੁਛ ਕੁ ਅਹਿਮ ਫੈਸਲੇ ਆਏ ਆ ਅਤੇ ਟਰਾਂਸਪੋਰਟ ਦੀ ਨੀਤੀ ਆ ਜਿਹੜੀ ਕਾਫੀ ਅਹਿਮ ਰਹੀ ਆ। ਬਿਲਕੁਲ ਜੀ, ਇਹ ਜਿਹੜੀ ਦੂਸਰੀ ਮੀਟਿੰਗ ਸੀਗੀ ਸਰਕਾਰ ਬਣਨ ਤੋਂ ਬਾਅਦ ਮੰਤਰੀ ਮੰਡਲ ਦੀ, ਔਰ ਇਹਦੇ ਵਿੱਚ ਕੁਛ ਵੱਡੇ ਫੈਸਲੇ ਜਿਹੜੇ ਆ ਜੀ ਲਏ ਗਏ। ਇੱਕ ਤਾਂ DTO ਜਿਹੜੇ ਆ ਜੀ ਉਹ ਖਤਮ ਕਰ ਦਿੱਤਾ ਗਿਆ, ਉਹਨਾਂ ਦਾ ਅਸਾਮੀਆਂ ਜਿਹੜੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਜੀ। ਡਿਸਟ੍ਰਿਕਟ ਟ੍ਰੈਫਿਕ ਆਫਿਸਰ ਜਿਹੜੇ ਹੁੰਦੇ ਸੀਗੇ, ਉਹਨਾਂ ਦੀ ਜਗ੍ਹਾ ਹੁਣ ਜਿਹੜੇ SDM ਨੇ ਉਹਨਾਂ ਨੂੰ ਅਧਿਕਾਰ ਜਿਹੜੇ ਆ ਉਹ ਦੇ ਦਿੱਤੇ ਗਏ ਆ, ਔਰ ਜਿਹੜੀਆਂ ਰੀਜਨਲ ਟਰਾਂਸਪੋਰਟ ਅਥਾਰਟੀਜ਼ ਨੇ ਉਹ 11 ਕਰ ਦਿੱਤੀਆਂ ਗਈਆਂ ਨੇ। RTA ਜਿਹੜੀ ਹੈ ਜੀ ਉਹ ਕਰੂਗੀ ਜੀ ਜਿਹੜੇ ਕਮਰਸ਼ੀਅਲ ਵਹੀਕਲ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜਾ ਇਹ ਮੰਤਰੀ ਮੰਡਲ ਦੇ ਵਿੱਚ ਜਿਹੜੇ ਬਾਕੀ ਤਾਂ ਇਹ ਜਿਹੜੇ ਫੈਸਲੇ ਸੀਗੇ, ਸਭ ਤੋਂ ਵੱਡਾ ਫੈਸਲਾ ਜਿਹੜਾ ਉਡੀਕਿਆ ਜਾ ਰਿਹਾ ਸੀਗਾ ਉਹ ਪੰਜਾਬ ਦੀ ਟਰਾਂਸਪੋਰਟ ਨੀਤੀ ਜਿਹੜੀ ਹੈ ਜੀ ਉਹਦਾ ਐਲਾਨ ਕੀਤਾ ਗਿਆ। ਕਿਉਂਕਿ ਜਿਹੜਾ ਜੀ ਅਦਾਲਤ ਦਾ ਸ਼ਿਕੰਜਾ ਕੱਸਿਆ ਹੋਇਆ, ਅਦਾਲਤ ਦੇ ਵਿੱਚ ਜਿਹੜਾ ਜੀ ਇਹ ਸਬਮਿਟ ਕਰਵਾਉਣਾ ਪੈਣਾ, ਔਰ ਪੰਜਾਬ ਵਜ਼ਾਰਤ ਨੇ ਨਵੀਂ ਟਰਾਂਸਪੋਰਟ ਨੀਤੀ ਦੇ ਉੱਤੇ ਮੋਹਰ ਲਾਤੀ ਹੈ। ਇਹਦੇ ਨਾਲ ਘਾਟੇ ਦੇ ਵਿੱਚ ਚੱਲ ਰਹੀ PRTC ਤੇ ਪੰਜਾਬ ਰੋਡਵੇਜ਼ ਨੂੰ ਹੁਲਾਰਾ ਮਿਲਣ ਤੇ ਬਾਦਲ ਪਰਿਵਾਰ ਦੀ ਟਰਾਂਸਪੋਰਟ ਸੈਕਟਰ ਚੋਂ ਜਿਹੜੀ ਇਜਾਰੇਦਾਰੀ ਆ ਉਹ ਟੁੱਟਣ ਦੇ ਆਸਾਰ ਪੂਰੇ ਜਿਹੜੇ ਜੀ ਉਹ ਬਣ ਗਏ ਨੇ। ਪੰਜਾਬ ਸਰਕਾਰ ਨੇ ਖੁਦ AC ਬੱਸਾਂ ਚਲਾਉਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਪੜਾਅਵਾਰ ਇਹ ਚੱਲਣਗੀਆਂ, ਜਿਹਦੇ ਨਾਲ ਇੱਕ ਪਰਿਵਾਰ ਦੀਆਂ AC ਬੱਸਾਂ ਨੂੰ ਸੜਕਾਂ ਤੋਂ ਜਿਹੜਾ ਉਹ ਲਾਇਆ ਜਾਊਗਾ ਵਾਰੀ-ਵਾਰੀ ਕਰਕੇ। ਨਵੀਂ ਟਰਾਂਸਪੋਰਟ ਨੀਤੀ ਦਾ ਖਰੜਾ ਪੰਜਾਬ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਤਿਆਰ ਕੀਤਾ ਗਿਆ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਆਹ ਚੀਜ਼ਾਂ ਇਹਦੇ ਵਿੱਚ ਸ਼ਾਮਲ ਕਰੋ। ਇਹਦਾ ਖਰੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ, ਇਦੋਂ ਬਾਅਦ ਇਹਨੂੰ ਇੰਪਲੀਮੈਂਟ ਜਿਹੜਾ ਜੀ ਉਹ ਕੀਤਾ ਜਾਊਗਾ। ਜਿਹੜੇ ਨਵੀਂ ਪਾਲਿਸੀ ਆ ਰਹੀ ਹੈ ਜੀ ਉਹਦੇ ਵਿੱਚ ਜਿਹੜੇ ਬਾਰ-ਬਾਰ ਇਹਨਾਂ ਨੇ ਆਪੇ ਹੀ 24 ਕਿਲੋਮੀਟਰ ਜਿਹੜੇ ਰੂਟ ਵਧਾ ਲਏ ਸੀਗੇ ਉਹ ਸਾਰੇ ਰੱਦ ਕਰ ਦਿੱਤੇ ਗਏ ਆ ਜੀ। ਔਰ 5432 ਆਮ, 6700 ਮਿੰਨੀ ਤੇ 78 AC ਲਗਜ਼ਰੀ ਬੱਸਾਂ ਦੇ ਰੂਟ ਪਰਮਿਟ ਨਵੇਂ ਸਿਰੇ ਤੋਂ ਦਿੱਤੇ ਜਾਣਗੇ। ਪਰਮਿਟ ਦੇਣ ਦੇ ਵਾਸਤੇ 6 ਮਹੀਨੇ ਦਾ ਸਮਾਂ ਲੱਗੂਗਾ। ਅਦਾਲਤ ਦੇ ਕੋਲੋਂ ਰੂਟ ਪਰਮਿਟ ਦੇ ਫੈਸਲੇ ਨੂੰ ਲਾਗੂ ਕਰਨ ਦੇ ਵਾਸਤੇ ਸਰਕਾਰ 6 ਮਹੀਨਿਆਂ ਦਾ ਸਮਾਂ ਮੰਗੂਗੀ। ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ ਪਰਮਿਟਾਂ ਦੀ ਮਿਆਦ ਖਤਮ ਹੋਣ ਵਾਲੀ ਆ ਉਹਨੂੰ ਖਤਮ ਹੋਣ ਦਿੱਤਾ ਜਾਊਗਾ ਤੇ ਬਾਅਦ ਦੇ ਵਿੱਚ ਨਵੀਂ ਨੀਤੀ ਦੇ ਅਨੁਸਾਰ ਜਿਹੜੇ ਨੇ ਜੀ ਇਹ ਪਰਮਿਟ ਜਿਹੜੇ ਆ ਉਹ ਦਿੱਤੇ ਜਾਣਗੇ। ਔਰ ਵਜ਼ਾਰਤ ਨੇ ਤਕਰੀਬਨ 1990 ਦੀ ਟਰਾਂਸਪੋਰਟ ਨੀਤੀ ਦੇ ਉੱਤੇ ਮੋਹਰ ਲਾਈ ਹੈ। ਇਹਦੇ ਨਾਲ ਸਰਕਾਰੀ ਖੇਤਰ ਦੀ ਟਰਾਂਸਪੋਰਟ ਨੂੰ ਲਾਹਾ ਮਿਲਣ ਦੀ ਜਿਹੜੀ ਹੈ ਜੀ ਉਹ ਆਸ ਹੈ। ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੇ ਅੱਡਿਆਂ ਦੇ ਉੱਤੇ ਰੁਕਣ ਦਾ ਸਮਾਂ ਤੇ ਪ੍ਰਾਈਵੇਟ ਬੱਸਾਂ ਦੇ ਇੱਕ ਰੂਟ ਦੇ ਉੱਤੇ ਮਹੀਨਾ ਭਰ ਚੱਲਣ ਲਈ ਵੱਖਰਾ ਰੋਸਟਰ ਜਿਹੜਾ ਜੀ ਉਹ ਬਣਾਇਆ ਜਾਊਗਾ। ਔਰ ਇੱਕ ਅਹਿਮ ਹੋਰ ਵੱਡਾ ਜਿਹੜਾ ਫੈਸਲਾ ਇਸ ਕੈਬਨਿਟ ਦੀ ਮੀਟਿੰਗ ਨੇ ਕੀਤਾ, ਉਹਦੇ ਵਿੱਚ ਸ਼ਿਵਾਲਿਕ ਧੌਲਧਾਰ ਟੂਰਿਜ਼ਮ ਬੋਰਡ ਜਿਹੜਾ ਸੀਗਾ ਜੀ ਉਹਨੇ ਭੰਗ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਬਣਾਇਆ ਗਿਆ ਸੀਗਾ ਜੀ। ਇਹ ਸਾਬਕਾ ਉਪ ਮੁੱਖ ਮੰਤਰੀ ਦਾ ਡ੍ਰੀਮ ਪ੍ਰੋਜੈਕਟ ਸੀਗਾ। ਮੰਤਰੀ ਮੰਡਲ ਨੇ ਰਣਜੀਤ ਸਾਗਰ ਝੀਲ ਉੱਤੇ ਥੀਨ ਡੈਮ ਦੇ ਆਲੇ ਦੁਆਲੇ ਵਾਲੇ ਇਲਾਕੇ ਨੂੰ ਸੈਰ ਸਪਾਟੇ ਵਾਲੀ ਜਗ੍ਹਾ ਵਜੋਂ ਵਿਕਸਿਤ ਕਰਨ ਦਾ ਕੰਮ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਜਿਹੜਾ ਜੀ ਉਹਨੂੰ ਦੇ ਦਿੱਤਾ। ਔਰ ਇਸ ਫੈਸਲੇ ਦੇ ਨਾਲ ਸੂਬਾਈ ਸਰਕਾਰ ਨੂੰ ਬੇਲੋੜੇ ਜਿਹੜਾ ਵਿੱਤੀ ਬੋਝ ਸੀਗਾ ਜੀ ਉਹਦੇ ਤੋਂ ਰਾਹਤ ਵੱਡੀ ਜਿਹੜੀ ਹੈ ਜੀ ਉਹ ਮਿਲ ਜੂਗੀ। ਬਾਕੀ ਸਾਰੇ ਫੈਸਲੇ ਆਪਣੀ ਜਗ੍ਹਾ ਦਿੱਤੇ ਨੇ। ਜਿਹੜੀ ਟਰਾਂਸਪੋਰਟ ਨੀਤੀ ਆਈ ਹੈ ਜੀ, ਜਿੰਨੀ ਉਹਦੀ ਡਿਟੇਲ ਸਾਹਮਣੇ ਆਈ ਆ, ਜੇ ਇਹ ਪ੍ਰੋਪਰ ਇੰਪਲੀਮੈਂਟ ਹੋ ਜਾਂਦੀ ਆ ਤਾਂ ਨਿਰਸੰਦੇਹ ਦੁਬਾਰਾ ਤੋਂ ਜਿਹੜੀ ਹੈ ਜੀ ਉਹ PRTC ਤੇ ਰੋਡਵੇਜ਼ ਜਿਹੜੀ ਆ ਉਹ ਸੜਕਾਂ ਦੇ ਉੱਤੇ ਦਿਸਣ ਲੱਗ ਜੂਗੀ ਤੇ ਆਦਮਬੋ ਕਰਦੀਆਂ ਜਿਹੜੀਆਂ ਫਿਰਦੀਆਂ ਬੱਸਾਂ ਨੇ ਜੀ ਉਹ ਘਟ ਜਾਣਗੀਆਂ। ਬਿਲਕੁਲ ਜੀ, ਦੇਖਦੇ ਕਿੱਦਾਂ ਨੱਥ ਪੈਂਦੀ ਆ। ਅਤੇ ਅਗਲੀ ਆਪਾਂ ਉਹ ਵੀ ਅਹਿਮ ਖਬਰ ਹੈਗੀ ਆ ਕੇਬਲ ਮਾਫੀਏ ਦੀ।
ਤੇ ਉਸ ਤੇ ਵੀ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ। ਐਕਚੁਅਲੀ ਜੀ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀਗਾ ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਸਵਾਲ ਪੁੱਛਿਆ ਸੀ ਕੇਬਲ ਦੇ ਬਾਰੇ ਦੇ ਵਿੱਚ। ਇਹਦਾ ਜਵਾਬ ਦਿੰਦਿਆਂ ਹੋਇਆਂ ਜਿਹੜੇ ਮੰਤਰੀ ਨੇ ਜੀ ਨਵਜੋਤ ਸਿੰਘ ਸਿੱਧੂ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਫਾਸਟਵੇ ਜਿਹੜੀ ਕੰਪਨੀ ਆ ਉਹਨੇ ਸਾਰਾ ਕੁਝ ਗੈਰ ਕਾਨੂੰਨੀ ਕੀਤਾ ਹੋਇਆ ਔਰ 684 ਕਰੋੜ ਰੁਪਈਆ ਉਹਨੇ ਪੰਜਾਬ ਸਰਕਾਰ ਦਾ ਦੇਣਾ। ਉਹਨਾਂ ਨੇ ਇਹਦੀ ਡਿਟੇਲ ਦਿੰਦਿਆਂ ਹੋਇਆਂ ਇਹ ਗੱਲ ਆਖੀ ਸੀਗੀ ਕਿ ਇਸ ਕੰਪਨੀ ਨੇ ਬਿਨਾਂ ਕਿਸੇ ਨੀਤੀ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੂਰੇ ਪੰਜਾਬ ਨੂੰ ਪੱਟ ਕੇ ਥੱਲੇ ਤਾਰਾਂ ਦੱਬਤੀਆਂ, ਇੱਕ ਵੱਡੀ ਕੰਪਨੀ ਦੇ ਨਾਲ ਸਮਝੌਤਾ ਕਰਕੇ ਕਿ ਤੁਸੀਂ ਆਪਣੀਆਂ ਦੱਬ ਲਓ, ਇੱਕ ਸਾਡੀ ਦੱਬ ਲਓ ਨਾਲ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਸ ਕੰਪਨੀ ਨੇ 2000 ਕਰੋੜ ਰੁਪਈਏ ਦਾ ਰਗੜਾ ਕੇਂਦਰ ਦੀ ਸਰਕਾਰ ਨੂੰ ਵੀ ਲਾਇਆ। ਮੁੜ ਕੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਜਾਂਚ ਦੇ ਹੁਕਮ ਦੇ ਦਿੱਤੇ ਸੀਗੇ। 27 ਜੂਨ ਤੱਕ ਇਹ ਕਿਹਾ ਸੀਗਾ ਕਿ ਸਾਰੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਸਾਨੂੰ ਇਹਦੀ ਡਿਟੇਲ ਭੇਜਣ ਕਿ ਕਿਸ ਸ਼ਹਿਰ ਦੇ ਵਿੱਚੋਂ ਕਿੱਥੇ ਕਿੱਥੇ ਤਾਰਾਂ ਇਹਨਾਂ ਨੇ ਜਿਹੜੀਆਂ ਪਾਈਆਂ ਹੋਈਆਂ ਨੇ ਔਰ ਖੰਭਿਆਂ ਦਾ ਰੈਂਟ ਤੇ ਦੂਜਾ ਤੀਜਾ ਇਹ ਕਿੰਨਾ ਦਿੰਦੇ ਨੇ। ਕੰਪਨੀ ਕਹਿੰਦੀ ਆ 1.25 ਲੱਖ ਉਹਦੇ ਕਸਟਮਰ ਨੇ, ਜਦੋਂ ਕਿ 80 ਲੱਖ ਉਹਦੇ ਕਸਟਮਰ ਜਿਹੜੇ ਆ ਜੀ ਉਹ ਦੱਸੇ ਜਾਂਦੇ ਆ। ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਕੋਈ ਨਵੀਂ ਕੇਬਲ ਨੀਤੀ ਜਿਹੜੀ ਆ ਜੀ ਉਹ ਨਹੀਂ ਲਿਆਂਦੀ ਜਾ ਰਹੀ, ਹਰੇਕ ਨੂੰ ਖੁੱਲ੍ਹ ਹੈ, ਕੋਈ ਵੀ ਕੇਬਲ ਚਲਾ ਸਕਦਾ, ਕੋਈ ਵੀ ਚੈਨਲ ਚਲਾ ਸਕਦਾ। ਪਰ ਜਿਹੜੀ ਇਹ ਮੀਟਿੰਗ ਹੋਈ ਆ ਮੰਤਰੀ ਮੰਡਲ ਦੀ, ਇਹਦੇ ਵਿੱਚ ਦਬਾਅ ਪੈ ਗਿਆ ਜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ। ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ ਤੇ ਬਾਕੀ ਜਿਹੜੇ ਮੰਤਰੀ ਨੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਇੱਕ ਇਸ ਪਰਿਵਾਰ ਦੀ ਕੇਬਲ ਕੰਪਨੀ ਜਿਹੜੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਦੱਸੀ ਦੀ ਆ ਉਹਦੇ ਦੇ ਵਿੱਚ ਉਹਦੇ ਉੱਤੇ ਜਿਹੜਾ ਜੀ ਸ਼ਿਕੰਜਾ ਕੱਸਣ ਦੀ ਤਿਆਰੀ ਜਿਹੜੀ ਉਹ ਕਰ ਲਈ। ਔਰ ਮੁੱਖ ਮੰਤਰੀ ਹੋਰਾਂ ਨੂੰ ਇਹ ਐਲਾਨ ਕਰਨਾ ਪੈ ਗਿਆ ਕਿ ਜਿਹੜੇ ਐਡਵੋਕੇਟ ਜਨਰਲ ਨੇ ਉਹ 10 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਜਿਹੜੀ ਆ ਜੀ ਉਹ ਦੇਣਗੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਸਰਕਾਰ ਨੇ ਇਹ ਫੈਸਲਾ ਕਰ ਲਿਆ ਜੀ ਕਿ ਜਿਹੜੀ ਕੇਬਲ ਨੈਟਵਰਕ ਦੇ ਉੱਤੇ ਇੱਕ ਪਰਿਵਾਰ ਦੀ ਜਾਂ ਇੱਕ ਧਿਰ ਦੀ ਕਬਜ਼ਾ ਜਿਹੜਾ ਜੀ ਉਹ ਇਜਾਰੇਦਾਰੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਔਰ ਮੁਕਾਬਲੇਬਾਜ਼ੀ ਜਿਹੜੀ ਆ ਚੈਨਲਾਂ ਦੇ ਵਿਚਾਲੇ ਹੋਣੀ ਚਾਹੀਦੀ ਆ ਤਾਂ ਕਿ ਲੋਕਾਂ ਨੂੰ ਬਿਹਤਰ ਜਿਹੜੀਆਂ ਸੇਵਾਵਾਂ ਨੇ ਉਹ ਮਿਲ ਸਕਣ ਦੀ। ਹੁਣ ਜਿਹੜਾ ਜੀ ਇਹਦੇ ਨਾਲ ਆਉਣ ਦੇ ਨਾਲ 10 ਦਿਨਾਂ ਦੇ ਵਿੱਚ ਐਡਵੋਕੇਟ ਜਨਰਲ ਜਿਹੜੇ ਨੇ ਜੀ ਉਹ ਆਪਣੀ ਰਿਪੋਰਟ ਦੇਣਗੇ। ਉਸ ਤੋਂ ਬਾਅਦ ਫਾਸਟਵੇ ਦੀ ਇਜਾਰੇਦਾਰੀ ਨੂੰ ਖਤਮ ਕਰਨ ਤੇ ਕੇਬਲ ਨੈਟਵਰਕ ਨੂੰ ਆਜ਼ਾਦ ਕਰਨ ਦੇ ਵਾਸਤੇ ਜਿਹੜਾ ਜੀ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਬਣਾਇਆ ਜਾਊਗਾ। ਔਰ ਸਰਕਾਰ ਜਿਹੜੀ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਹੋਰੀ ਇਹ ਚਾਹੁੰਦੇ ਨੇ ਕਿ ਜਿਹੜਾ 684 ਕਰੋੜ ਰੁਪਈਆ ਇਹਨੇ ਪੰਜਾਬ ਸਰਕਾਰ ਦਾ ਦੇਣਾ ਉਹ ਕਿਸੇ ਤਰੀਕੇ ਦੇ ਨਾਲ ਇਸ ਕੇਬਲ ਕੰਪਨੀ ਤੋਂ ਜਿਹੜਾ ਜੀ ਉਹ ਕਢਵਾਇਆ ਜਾਵੇ। ਕਿੰਨਾ ਕੁ ਸਫਲ ਹੁੰਦੇ ਨੇ ਕਢਵਾਉਣ ਦੇ ਵਿੱਚ ਇਹ ਬਾਅਦ ਵਾਲੀ ਗੱਲ ਹੈ, ਪਰ ਇੰਨਾ ਜ਼ਰੂਰ ਹੈ ਕਿ ਜੇ ਇਹ ਇਜਾਰੇਦਾਰੀ ਟੁੱਟਦੀ ਹੈ ਇਹਦੇ ਵਿੱਚ ਨਵੀਆਂ ਕੰਪਨੀਆਂ ਜਿਹੜੀਆਂ ਜੀ ਜੇ ਉਹ ਆਉਂਦੀਆਂ ਨੇ ਤਾਂ ਨਿਰਸੰਦੇਹ ਪੰਜਾਬ ਸਰਕਾਰ ਨੂੰ ਜੇ ਫਾਈਨੈਂਸ਼ੀਅਲ ਵਜੋਂ ਦੇਖਿਆ ਜਾਵੇ ਉਹਨਾਂ ਨੂੰ ਪ੍ਰੋਪਰ ਟੈਕਸ ਜਿਹੜੇ ਆ ਜੀ ਜੇ ਉਹ ਮਿਲਣੇ ਸ਼ੁਰੂ ਹੋ ਜਾਂਦੇ ਆ ਤਾਂ ਇਹ ਇੱਕ ਚੰਗਾ ਕਦਮ ਜਿਹੜਾ ਜੀ ਹੋਊਗਾ। ਔਰ ਇਹਦੇ ਨਾਲ ਨਾਲ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਗਲ ਦੇ ਵਿੱਚ ਗੂਠਾ ਦੇ ਕੇ ਇਹ ਪੈਸੇ ਜਿਹੜੇ ਆ ਜੀ ਉਹ ਕਢਵਾਏ ਜਾਂਦੇ ਆ, ਲੋਕਾਂ ਨੂੰ ਸਸਤੇ ਰੇਟਾਂ ਦੇ ਉੱਤੇ ਜਿਹੜੀ ਆ ਜੀ ਉਹ ਕੇਬਲ ਵੀ ਮਿਲ ਸਕਦੀ ਹੈ। ਬਿਲਕੁਲ ਜੀ, ਕੰਪੀਟੀਸ਼ਨ ਹੋਣਾ ਚਾਹੀਦਾ ਆ। ਤੇ ਅੱਗੇ ਆਪਾਂ ਚੀਨ ਦੀ ਵੀ ਗੱਲ ਕੀਤੀ ਸੀ ਕਿ ਫੌਜਾਂ ਇੱਧਰ ਨੂੰ ਖਿਸਕ ਆਈਆਂ ਆ ਤੇ ਪਰ ਹੁਣ ਚੀਨ ਨੇ ਧਮਕੀ ਦਿੱਤੀ ਆ ਭਾਰਤ ਨੂੰ ਕਿ ਫੌਜਾਂ ਨੂੰ ਵਾਪਸ ਕਰੋ ਨਹੀਂ ਤਾਂ ਇਸ ਦੇ ਨਤੀਜੇ ਭੁਗਤਣ ਲਈ ਤਿਆਰ। ਕੁਝ ਦੋਨਾਂ ਸਾਈਡਾਂ ਦੇ ਉੱਤੋਂ ਜਿਹੜੇ ਧਮਕੀਆਂ ਨੇ ਜੀ ਉਹ ਨਿਰੰਤਰ ਜਾਰੀ ਨੇ। ਜਿਹੜੇ ਇੱਧਰਲੇ ਰੱਖਿਆ ਮੰਤਰੀ ਕੁਝ ਬੋਲਦੇ ਨੇ ਤੇ ਨਾਲ ਦੀ ਨਾਲ ਦੂਜੇ ਪਾਸੇ ਤੋਂ ਉਹਦਾ ਜਿਹੜਾ ਜੀ ਉਹ ਜਵਾਬ ਉਹੋ ਜਿਹਾ ਆ ਜਾਂਦਾ ਜੀ। ਸਿੱਕਮ ਦੇ ਵਿੱਚ ਭਾਰਤ ਦੇ ਨਾਲ ਲੱਗਦੇ ਬਾਰਡਰ ਦੇ ਉੱਤੇ ਜਿਹੜਾ ਇਹ ਰੇੜਕਾ ਪਿਆ ਹੋਇਆ ਜੀ, ਚਾਈਨਾ ਨੇ ਭਾਰਤ ਦੇ ਉੱਤੇ ਦੋਸ਼ ਲਾਤਾ ਹੈ ਕਿ ਉਹਨੇ ਪੰਚਸ਼ੀਲ ਸਿਧਾਂਤਾਂ ਨੂੰ ਪੈਰਾਂ ਦੇ ਹੇਠ ਮਧੋੜ ਕੇ ਰੱਖ ਦਿੱਤਾ ਹੈ। ਚਾਈਨਾ ਨੇ ਨਵੀਂ ਦਿੱਲੀ ਨੂੰ ਇਹ ਕਿਹਾ ਕਿ ਉਹ ਆਪਣੀਆਂ ਫੌਜਾਂ ਨੂੰ ਛੇਤੀ ਤੋਂ ਛੇਤੀ ਵਾਪਸ ਸੱਦ ਕੇ ਆਪਣੀਆਂ ਗਲਤੀਆਂ ਦਰੁਸਤ ਕਰੇ। ਇਹਦੇ ਨਾਲ ਗੁਆਂਢੀ ਮੁਲਕ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਇਹ ਕਹਿ ਕੇ ਲੋਕਾਂ ਨੂੰ ਕਰਾਹੇ ਪਾ ਰਿਹਾ ਹੈ ਕਿ ਚੀਨੀ ਫੌਜਾਂ ਦੇ ਵੱਲੋਂ ਸਿੱਕਮ ਸੈਕਟਰ ਦੇ ਵਿੱਚ ਚਿਕਨ ਨੈਕ ਜਿਹੜਾ ਜੀ ਸਿੱਕਮ ਗਲਿਆਰਾ ਇਹਦੇ ਸੜਕ ਦੀ ਉਸਾਰੀ ਜਿਹੜੀ ਕੀਤੀ ਜਾ ਰਹੀ ਹੈ ਜਿਹੜੀ ਕਿ ਪੂਰਬੀ ਰਾਜਾਂ ਤੱਕ ਭਾਰਤ ਦੀ ਪਹੁੰਚ ਲਈ ਖਤਰਾ ਬਣ ਸਕਦਾ ਹੈ। ਚਾਈਨਾ ਦਾ ਜਿਹੜਾ ਵਿਦੇਸ਼ ਮੰਤਰਾਲੇ ਦੇ ਬੁਲਾਰਾ ਗੇਂਗ ਸ਼ੂਆਂਗ ਉਹਨੇ ਇਹ ਗੱਲ ਕਹੀ ਆ ਕਿ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਰਤ ਦਾ ਇਹ ਜਿਹੜਾ ਸਟੈਪ ਹੈ ਉਹ UNO ਦੇ ਕੌਮਾਂਤਰੀ ਕਾਨੂੰਨਾਂ ਤੇ ਕੌਮਾਂਤਰੀ ਨਿਯਮਾਂ ਬਾਰੇ ਇਰਾਦਿਆਂ ਤੇ ਸਿਧਾਂਤਾਂ ਦਾ ਉਲੰਘਣ ਹੈ
ਔਰ ਚਾਈਨਾ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਸਿੱਕਮ ਖੇਤਰ ਦੇ ਵਿੱਚ ਬਣੇ ਰੇੜਕੇ ਦਰਮਿਆਨ ਆਪਣੇ ਜਿਹੜੇ ਨਾਗਰਿਕ ਨੇ ਉਹਨਾਂ ਲਈ ਭਾਰਤੀ ਯਾਤਰਾ ਤੇ ਜਾਣ ਸੰਬੰਧੀ ਚੇਤਾਵਨੀ ਜਾਰੀ ਕਰਨ ਦੇ ਉੱਤੇ ਵਿਚਾਰ ਜਿਹੜਾ ਜੀ ਉਹ ਕਰ ਰਿਹਾ ਹੈ। ਚਾਈਨਾ ਦੇ ਬੁਲਾਰੇ ਨੇ ਵੀ ਕਿਹਾ ਕਿ ਸੰਬੰਧਿਤ ਮੁਲਕਾਂ ਦੇ ਵਿੱਚ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਚੀਨ ਸਰਕਾਰ ਲਈ ਉਹਦੇ ਵਿਦੇਸ਼ ਦੇ ਵਿੱਚ ਰਹਿੰਦੇ ਨਾਗਰਿਕਾਂ ਦੀ ਸੁਰੱਖਿਆ ਦੇ ਹਿੱਤ ਸਭ ਤੋਂ ਅਹਿਮ ਨੇ। ਚਾਈਨਾ ਨੇ ਇਹ ਵੀ ਕਿਹਾ ਕਿ ਜੇ ਜਿਹੜੀਆਂ ਦੀ ਇਹ ਫੌਜਾਂ ਵਾਪਸ ਨਹੀਂ ਹੁੰਦੀਆਂ ਤਾਂ ਉਹਨਾਂ ਨੇ ਲਫ਼ਜ਼ ਇਹ ਵਰਤਿਆ ਕਿ ਫਿਰ ਉਹਨਾਂ ਫੌਜਾਂ ਨੂੰ ਖਦੇੜ ਦਿੱਤਾ ਜਾਊਗਾ। ਹੁਣ ਸਵਾਲ ਇਹ ਹੈ ਜੀ ਕਿ ਐਡਾ ਵੱਡਾ ਜਿਹੜਾ ਉਹ ਕੀ ਹੋ ਗਿਆ ਜਿਹੜਾ ਕਿ ਇੱਥੋਂ ਤੱਕ ਜਿਹੜੀ ਕਹਾਣੀ ਆ ਗਈ 5 ਅਰਬ ਡਾਲਰ ਦਾ ਸਾਲਾਨਾ ਬਿਜ਼ਨਸ ਜਿਹੜਾ ਜੀ ਉਹ ਚਾਈਨਾ ਦੇ ਨਾਲ ਭਾਰਤ ਜਿਹੜਾ ਕਰਦਾ ਹੈ। ਚਾਈਨਾ ਐਡਾ ਵੱਡਾ ਰਿਸਕ ਜਿਹੜਾ ਜੀ ਉਹ ਕਿਵੇਂ ਲੈ ਸਕਦਾ ਹੈ ਐਡੇ ਵੱਡੇ ਬਿਜ਼ਨਸ ਦੇ ਬਾਰੇ ਦੇ ਵਿੱਚ, ਔਰ ਭਾਰਤ ਜਿਹੜਾ ਧਮਕੀਆਂ ਦੇ ਉੱਤੇ ਜਿਹੜਾ ਜੀ ਉਤਰਿਆ ਧਮਕੀਆਂ ਦੇ ਰਿਹਾ ਉਹ ਇਸ ਬਿਜ਼ਨਸ ਦੀ ਗੱਲ ਜਿਹੜੀ ਹੈ ਜੀ ਉਹ ਨਹੀਂ ਕਰ ਰਿਹਾ, ਜਿਹੜਾ ਕਿ ਉਹਨੂੰ ਥ੍ਰੈਟ ਇਸ ਬਿਜ਼ਨਸ ਦਾ ਐਕਚੁਅਲੀ ਕਰਨਾ ਚਾਹੀਦਾ ਸੀ ਚਾਈਨਾ ਨੂੰ। ਸੋ ਜਿਹੜੇ ਵਿਸ਼ਲੇਸ਼ਕ ਨੇ ਉਹ ਇਹ ਸਮਝਦੇ ਨੇ ਕਿ ਪਰਦੇ ਪਿੱਛੇ ਕਹਾਣੀ ਜਿਹੜੀ ਹੈ ਜੀ ਉਹ ਦੋਨਾਂ ਮੁਲਕਾਂ ਦੀ ਕੋਈ ਹੋਰ ਚੱਲ ਰਹੀ ਹੈ ਜੀ। ਇਹ ਵੀ ਹੋ ਸਕਦਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਦਾਲਤ ਦੀ। ਅਦਾਲਤ ਨੇ ਆਸ਼ੂਤੋਸ਼ ਨੂੰ ਸਮਾਧੀ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਮਾਮਲਾ ਹੈ ਜੀ ਜੇ ਦੇਖਿਆ ਜਾਵੇ ਤਾਂ ਜਿਹੜੇ ਲੋਕ ਅਗਾਂਹ ਵਧੂ ਜਾਂ ਜਿਹੜੇ ਫਿਕਰਮੰਦ ਲੋਕ ਨੇ ਉਹ ਜਾਂ ਜਿਹੜੇ ਡੇਰਾ ਵਿਰੋਧੀ ਲੋਕ ਨੇ ਉਹਨਾਂ ਦੇ ਵਾਸਤੇ ਇਹ ਫੈਸਲਾ ਜਿਹੜਾ ਜੀ ਇੱਕ ਬਹੁਤ ਝਟਕਾ ਦੇਣ ਵਾਲਾ ਫੈਸਲਾ ਕਿਹਾ ਜਾ ਸਕਦਾ ਹੈ। ਜਿਹੜਾ ਹਾਈ ਕੋਰਟ ਦਾ ਆਇਆ ਕਿ ਉਹਦੀ ਜਿਹੜੀ ਲਾਸ਼ ਹੈ ਉਹ ਫਰੀਜ਼ਰ 'ਚ ਰੱਖੀ ਜਾ ਸਕਦੀ ਹੈ। ਜਿਹੜਾ ਹਾਈ ਕੋਰਟ ਹੈ ਜੀ ਉਹਨੇ ਆਪਣੇ ਤਰਕ ਦੇ ਅਨੁਸਾਰ ਇਹ ਫੈਸਲਾ ਦਿੱਤਾ ਹੈ, ਇਹ ਕਹਿੰਦਿਆਂ ਹੋਇਆਂ ਕਿ ਜਿਹੜਾ ਭਾਰਤੀ ਸੰਵਿਧਾਨ ਹੈ ਉਹ ਇਹ ਗੱਲ ਕਹਿੰਦਾ ਕਿ ਹਰ ਇੱਕ ਨੂੰ ਆਪਣੇ ਧਰਮ ਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚਲਾਉਣ ਦੀ ਇਜਾਜ਼ਤ ਹੈ। ਤੇ ਇਹਦੇ ਵਿੱਚ ਹੀ ਉਹ ਇਹਨੂੰ ਲੈਂਦਾ ਕਿ ਜਿਹੜੇ ਇਸ ਨੂਰਮਹਿਲੀਏ ਨੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਗੁਰੂ ਸਮਾਧੀ ਦੇ ਵਿੱਚ ਹੈ ਤੇ ਉਹਨੂੰ ਉਹ ਰੱਖੀ ਛੱਡਣ, ਤੇ ਉਹਦੇ ਵਾਸਤੇ ਡਾਕਟਰਾਂ ਦੀ ਟੀਮ ਜਿਹੜੀ ਹੈ ਜੀ ਇੱਕ ਬਣਾ ਦਿੱਤੀ ਕਿ ਉਹਦੀ ਸਮੇਂ-ਸਮੇਂ ਤੇ ਚੈੱਕ ਜਿਹੜਾ ਉਹਨੂੰ ਕਰਦੀ ਰਹੂਗੀ। ਚੈੱਕ ਉੱਥੇ ਕੀ ਕਰਨਾ ਹੈ ਇਹ ਨਹੀਂ ਸਮਝ ਆਈ। 14 ਤੋਂ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਪਈ ਆ। ਹੁਣ ਤੱਕ ਤਾਂ ਜਿਹੜਾ ਜੀ ਉਹ ਕੀ ਉੱਥੇ ਰਿਹਾ ਹੋਣਾ ਸਿਵਾਏ ਜਿਹੜਾ ਜੀ ਇੱਕ ਬੁੱਤ ਤੋਂ। ਔਰ ਜਿਹੜੇ ਇਹਦੇ ਇੰਪੈਕਟ ਨੇ ਜੀ ਇਹ ਠੀਕ ਹੈ ਕਿ ਜਿਹੜੇ ਸੰਦਰਭ ਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕੀਤੀ ਆ ਧਰਮ ਵਾਲੀ, ਇਹਦੇ ਨਾਲ ਹੋਊਗਾ ਜਿਹੜਾ ਜੀ ਉਹ ਕੀ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਇਹ ਰੁਝਾਨ ਜਿਹੜਾ ਜੀ ਉਹ ਵਧੂਗਾ। ਡੇਰੇ ਪਹਿਲਾਂ ਹੀ ਇੰਨੇ ਨੇ ਕਿਉਂਕਿ ਜਿਵੇਂ ਸਿਆਣੇ ਕਹਿੰਦੇ ਨੇ ਜਿਹੜਾ ਜਿਉਂਦਾ ਹਾਥੀ ਲੱਖ ਦਾ ਮਰਿਆ 1.25 ਲੱਖ ਦਾ। ਜਿਹੜੇ ਇਹ ਆਸ਼ੂਤੋਸ਼ ਦੇ ਡੇਰੇ ਵਾਲੇ ਨੇ ਉਹਨਾਂ ਨੂੰ ਤਾਂ ਇੱਕ ਜੁਗਾੜ ਲੱਭ ਗਿਆ ਨਾ ਲੰਮੇ ਸਮੇਂ ਦੇ ਵਾਸਤੇ ਜਿਹੜਾ ਚੱਲਦਾ ਰਹਿ ਸਕਦਾ। ਇੱਕ ਤਾਂ ਉਹਨਾਂ ਨੂੰ ਇਹ ਪ੍ਰਚਾਰ ਕਰਨ ਦਾ ਜਿਹੜਾ ਜੀ ਮੌਕਾ ਮਿਲੂਗਾ ਕਿ ਸਾਡੇ ਬਾਬੇ ਦੀ ਇਹ ਕਰਾਮਾਤ ਹੈ ਕਿ ਉਹਨੇ ਹਾਈ ਕੋਰਟ ਵੀ ਝੁਕਾ ਲਈ ਜਾਂ ਉਹਨੇ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ ਉਹ ਬਦਲਵਾ ਦਿੱਤਾ ਇੱਕ। ਔਰ ਦੂਸਰੀ ਗੱਲ ਉਹ ਇਹਦੀ ਜਿਹੜੀ ਡੈੱਡ ਬੋਡੀ ਹੈ ਜੀ ਉਹਨਾਂ ਨੇ ਲੁਕੋ ਕੇ ਰੱਖੀ ਹੋਈ ਆ ਕਿ ਉੱਥੇ ਕੋਈ ਕਿਸੇ ਹੋਰ ਨੂੰ ਤਾਂ ਵੇਖਣ ਨਹੀਂ ਦਿੰਦੇ। ਉਹ ਹੁਣ ਹੌਲੀ ਹੌਲੀ ਅਦਾਲਤ ਦਾ ਫੈਸਲਾ ਆ ਗਿਆ ਤੇ ਉਹਨੂੰ ਬਾਹਰ ਜਿਹੜਾ ਜੀ ਉਹ ਕੱਢਣਗੇ ਤੇ ਖਾਸ ਲੋਕਾਂ ਨੂੰ ਜਿਹੜੇ ਦਿਖਾਉਣਗੇ। ਜਾਂ ਫਿਰ ਇਹ ਵੀ ਹੋ ਸਕਦਾ ਜੀ ਕੋਈ ਚੜੂਆ ਵੀ ਲਾ ਦੇਣ ਕਿ ਇੰਨੇ ਕੁ ਪੈਸੇ ਜਿਹੜੇ ਆ ਉਹ ਲੱਗਣਗੇ ਉਹਨੂੰ ਸਮਾਧੀ ਦੇ ਵਿੱਚ ਜੇ ਕਿਸੇ ਨੇ ਦੇਖਣਾ ਤਾਂ, ਤੇ ਉਹਦਾ ਜਿਹੜਾ ਪੈਸਿਆਂ ਦਾ ਜੁਗਾੜ ਆ ਜੀ ਉਹ ਲੰਮਾ ਚੱਲੂਗਾ। ਲੰਮੇ ਸਾਲਾਂ ਤੱਕ ਜਿਹੜੀ ਜੀ ਉਹਦੀ ਰੋਜ਼ੀ ਰੋਟੀ ਬਣ ਸਕਦੀ ਹੈ। ਇਸ ਫੈਸਲੇ ਨੂੰ ਉੱਪਰਲੀ ਅਦਾਲਤ ਭਾਵ ਕਿ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਹੋਣ ਦੇ ਚਾਂਸਿਸ ਘੱਟ ਨੇ। ਉਹਦਾ ਰੀਜ਼ਨ ਇਹ ਆ, ਇੱਕ ਤਾਂ ਜਿਹੜਾ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਲੈ ਕੇ ਗਏ ਸੀ ਉਹ ਆਸ਼ੂਤੋਸ਼ ਦਾ ਸਾਬਕਾ ਡਰਾਈਵਰ ਆ ਪੂਰਨ ਸਿੰਘ ਤੇ ਉਹਦਾ ਮੁੰਡਾ ਹੋਣ ਦਾ ਦਾਅਵਾ ਕਰਦਾ ਜਿਹੜਾ ਜੀ ਉਹ ਸ਼ਾਮਲ ਹੈ। ਉਹ ਇੰਨੇ ਜਿਹੜੇ ਸਟਰੋਂਗ ਨਹੀਂ ਹੈਗੇ ਨਾ ਫਾਈਨੈਂਸ਼ਲੀ ਨਾ ਉਂਝ ਕਿ ਉਹ ਇਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਦੇਣ ਜਿੱਥੋਂ ਕੋਈ ਡਿਫਰੈਂਟ ਫੈਸਲਾ ਜਿਹੜਾ ਜੀ ਉਹ ਆ ਸਕਦਾ। ਔਰ ਜੇ ਤਾਂ ਡੇਰੇ ਦੇ ਅੰਦਰੋਂ ਕੋਈ ਧੜਾ ਉੱਠ ਕੇ ਖੜਾ ਹੋ ਗਿਆ ਤਾਂ ਉਹਨਾਂ ਦੀ ਸਪੋਰਟ ਕਰਕੇ ਉਹਨਾਂ ਨੂੰ ਸੁਪਰੀਮ ਕੋਰਟ ਲਿਜਾ ਸਕਦਾ, ਨਹੀਂ ਤਾਂ ਜਿਹੜਾ ਜੀ ਸੁਪਰੀਮ ਕੋਰਟ ਜਾਣ ਦੇ ਚਾਂਸਿਸ ਘੱਟ ਨੇ। ਪਿਛਲੀ ਜਿਹੜੀ ਸਰਕਾਰ ਸੀਗੀ ਜੀ ਉਹਨੇ ਇੱਕ ਜਿਹੜੀ ਦੀ ਬਲੰਡਰ ਮਿਸਟੇਕ ਵੱਡੀ ਜਿਹੜੀ ਉਹ ਕੀਤੀ ਕਿ ਜਦੋਂ ਇੱਕ ਬੈਂਚ ਦਾ ਫੈਸਲਾ ਆਇਆ ਸੀਗਾ ਕਿ 15 ਦਿਨਾਂ 'ਚ ਸਰਕਾਰ ਜਿਹੜਾ ਜੀ ਇਹਦੇ ਅੰਤਮ ਸੰਸਕਾਰ ਕਰ ਦਿੱਤਾ ਜਾਵੇ, ਉਹਨੂੰ ਇੰਪਲੀਮੈਂਟ ਜਿਹੜਾ ਜੀ ਉਹ ਤੁਰੰਤ ਜੇ ਕਰ ਦਿੱਤਾ ਜਾਂਦਾ ਸਰਕਾਰੀ ਤੌਰ ਦੇ ਉੱਤੇ ਜਿਹੜਾ ਸੀਗਾ ਜੀ ਉੱਥੇ ਲਾ ਕੇ ਜਿਹੜੀ ਪੁਲਿਸ ਵਗੈਰਾ ਉਹਦਾ ਸੰਸਕਾਰ ਉਦੋਂ ਕਰਵਾ ਦਿੱਤਾ ਜਾਂਦਾ। ਕਿਉਂਕਿ ਮੈਨੂੰ ਯਾਦ ਹੈ 3 ਦਿਨ ਜਿਹੜੇ ਸੀਗੇ ਜੀ ਉਹ ਲੱਗ ਗਏ ਸੀਗੇ ਇਸ ਫੈਸਲੇ ਨੂੰ ਚੈਲੰਜ ਕਰਦੇ ਆ ਡੇਰੇ ਦੇ ਵੱਲੋਂ। ਉਹਨਾਂ
3 ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਸੀ, ਪਰ ਸਰਕਾਰ, ਕਿਉਂਕਿ ਸਰਕਾਰ ਨੂੰ ਚਲਾਉਣ ਵਾਲੇ ਇਸ ਡੇਰੇ ਦੇ ਭਗਤ ਸਨ, ਇਸ ਕਰਕੇ ਉਹਨਾਂ ਨੇ ਜਿਹੜਾ ਸੀਗਾ ਜੀ ਇਹ ਮਿਸਟੇਕ ਜਿਹੜੀ ਉਹ ਕੀਤੀ। ਲਮਹੋਂ ਮੇ ਸਜ਼ਾ ਕੀ, ਲਮਹੋਂ ਮੇ ਖਤਾ ਕੀ, ਸਦੀਆਂ ਮੇ ਸਜ਼ਾ ਪਾਈ, ਉਹ ਗੱਲ ਹੈ ਜੀ। ਇਹ ਭੁਗਤਣਾ ਪਊਗਾ ਨਾ ਸਿਰਫ ਪੰਜਾਬ ਨੂੰ ਬਲਕਿ ਪੂਰੇ ਮੁਲਕ ਦੇ ਵਿੱਚ ਜਿੱਥੇ ਜਿੱਥੇ ਡੇਰੇ ਨੇ ਜੀ। ਇਸ ਫੈਸਲੇ ਨੂੰ ਦਿਖਾ ਕੇ ਅੱਗੋਂ ਜਿਹੜੀਆਂ ਜੀ ਉਹ ਇਹਨਾਂ ਦੇ ਮੁਖੀਆਂ ਦੀਆਂ ਡੈੱਡ ਬੋਡੀਆਂ ਜਿਹੜੀਆਂ ਉਹ ਇੱਦਾਂ ਹੀ ਰੱਖਣ ਲੱਗ ਜਾਣਗੇ। ਬਿਲਕੁਲ ਜੀ, ਪੰਜਾਬ ਦੇ ਵਿੱਚ ਤਾਂ ਪੁਲਿਸ ਲੋਕਾਂ ਲਈ ਰਹੂਗੀ ਨਹੀਂ, ਨਾ ਡਾਕਟਰ ਹੀ ਰਹਿਣੇ ਆ ਇਸ ਹਿਸਾਬ ਦੇ ਨਾਲ, ਕਿਉਂਕਿ ਡੇਰੇ ਬਹੁਤ ਜ਼ਿਆਦਾ ਹੈ ਅਤੇ ਸਾਰਿਆਂ ਨੇ ਆਪੋ ਆਪਣੇ ਬਾਬੇ ਇਸੇ ਤਰ੍ਹਾਂ ਰੱਖ ਲੈਣੇ ਆ। ਅਤੇ ਅੱਗੇ ਆਪਾਂ GST ਦੀ ਜੇ ਗੱਲ ਕਰਦੇ ਹਾਂ ਤਾਂ ਉਸ ਤੋਂ ਬਚਣ ਲਈ ਕਰੋੜਾਂ ਦਾ ਸਮਾਨ ਇੱਧਰ ਉੱਧਰ ਕੀਤਾ, ਜਿਹੜੀਆਂ ਕੀਟਨਾਸ਼ਕ ਦਵਾਈਆਂ। ਬਿਲਕੁਲ ਜੀ, ਇਹ ਜਿਹੜਾ ਹੈਗਾ ਜੀ ਕਰ ਤੇ ਆਬਕਾਰੀ ਵਿਭਾਗ ਹੈ ਜੀ, ਉਹਨੇ ਬਠਿੰਡੇ ਦੀ ਇੱਕ ਕੰਪਨੀ ਦੇ ਗੋਦਾਮਾਂ ਦੇ ਉੱਤੇ ਛਾਪਾ ਮਾਰਿਆ, ਜਿੱਥੋਂ ਕੰਪਨੀ ਦੇ ਵੱਲੋਂ ਕਰੋੜਾਂ ਰੁਪਏ ਦੀ ਦਵਾਈ ਦਾ ਇੱਧਰ ਉੱਧਰ ਕੀਤੇ ਜਾਣ ਦਾ ਜਿਹੜਾ ਜੀ ਉਹ ਪਤਾ ਲੱਗਿਆ। GST ਤੋਂ ਬਚਣ ਦੇ ਵਾਸਤੇ ਇਹ ਪੈਸਟੀਸਾਈਡ ਕੰਪਨੀ ਦੇ ਵੱਲੋਂ ਪੁਰਾਣੀ ਤਰੀਕ ਦੇ ਵਿੱਚ ਬਿੱਲ ਜਿਹੜੇ ਆ ਜੀ ਉਹ ਕੱਟੇ ਗਏ ਆ। ਇਨਕਮ ਟੈਕਸ ਵਿਭਾਗ ਦੇ ਵੱਲੋਂ ਕਰੀਬ 8.5 ਕਰੋੜ ਦੇ ਇਹ ਪੈਸਟੀਸਾਈਡ ਦਾ ਜਿਹੜਾ ਜੀ ਉਹ ਪਤਾ ਲਾਇਆ ਗਿਆ, ਜਿਨ੍ਹਾਂ ਦੇ ਬਿੱਲ GST ਲਾਗੂ ਹੋਣ ਤੋਂ ਪਹਿਲਾਂ ਦੀ ਤਰੀਕ ਦੇ ਵਿੱਚ ਕੱਟੇ ਆ। ਬਠਿੰਡੇ ਤੇ ਲੁਧਿਆਣੇ ਵਿਚਲੇ ਕੰਪਨੀ ਦੇ ਗੋਦਾਮਾਂ ਦੀ ਚੈਕਿੰਗ ਕੀਤੀ ਗਈ ਆ, ਜਿੱਥੇ ਇਹ ਜਿਹੜੇ ਜੀ ਭੰਡਾਰ ਕੀਤੇ ਹੋਏ ਸੀਗੇ ਜੀ। ਐਕਚੁਅਲੀ ਸ਼ੱਕੀ ਇਹ ਮਾਮਲਾ ਉਦੋਂ ਬਣਿਆ ਜਦੋਂ ਜਿਹੜਾ ਟੀਮ ਨੇ ਸਰਦੂਲਗੜ੍ਹ ਨੇੜੇ ਇੱਕ ਗੱਡੀ ਜਿਹੜੀ ਆ ਜੀ ਉਹ ਫੜੀ ਸੀਗੀ। ਪੈਸਟੀਸਾਈਡ ਵੇਚਣ ਵਾਲੀ ਕੈਮੀਨੋਵਾ ਕੰਪਨੀ ਦਾ ਦਫ਼ਤਰ ਤੇ ਗੋਦਾਮ ਮਲੋਟ ਰੋਡ ਦੇ ਉੱਤੇ ਹੈਗਾ ਜੀ, ਜਿੱਥੇ ਇਹਨਾਂ ਟੀਮਾਂ ਦੇ ਵੱਲੋਂ ਜਾਂਚ ਕੀਤੀ ਗਈ ਆ। ਮਹਿਕਮੇ ਦੇ ਸੂਤਰਾਂ ਦੇ ਮੁਤਾਬਕ ਉਹਨਾਂ ਇੱਕ ਗੱਡੀ ਫੜ ਲਈ, ਜਿਹਦਾ ਮਾਮਲਾ ਜਿਹੜਾ ਸੀ ਸਾਹਮਣੇ ਆ ਗਿਆ, ਔਰ ਬਠਿੰਡਾ ਵਿੱਚ ਗੋਦਾਮ ਦੇ ਵਿੱਚ 1.5 ਕਰੋੜ ਤੇ ਲੁਧਿਆਣਾ ਵਿਚਲੇ ਗੋਦਾਮ ਦੇ ਵਿੱਚ 7 ਕਰੋੜ ਦੇ ਪੈਸਟੀਸਾਈਡ ਮਿਲੇ ਨੇ। ਔਰ ਇਸ ਪੈਸਟੀਸਾਈਡ ਫਰਮ ਦੇ ਵੱਲੋਂ ਜਿਹੜਾ ਕੇਂਦਰੀ ਟੈਕਸ ਕਰੀਬ 12.5% ਭਰੇ ਹੋਏ ਸੀਗੇ, ਪਰ ਹੁਣ ਵੈਟ ਦੇ 9% ਦੀ ਚੋਰੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਸੀਗੀ ਜੀ। ਅਧਿਕਾਰੀ ਇਹ ਕਹਿੰਦੇ ਆ ਕਿ 80 ਲੱਖ ਰੁਪਏ ਜੁਰਮਾਨਾ ਜਿਹੜਾ ਜੀ ਉਹ ਬਣਿਆ ਇਹ, ਔਰ ਇਸ ਕੰਪਨੀ ਨੂੰ ਜਿਹੜੇ ਜੀ ਇਹਦਾ ਜੁਰਮਾਨਾ ਕੀਤਾ ਜਾਊਗਾ। ਕੰਪਨੀ ਜਿਹੜੀ ਹੈ ਜੀ ਉਹ ਕਹਿੰਦੀ ਆ ਕਿ ਉਹਨੇ ਕੋਈ 2 ਨੰਬਰ ਦਾ ਕੰਮ ਨਹੀਂ ਕੀਤਾ, ਉਹਨੇ ਪੁਰਾਣੀ ਤਰੀਕ ਦੇ ਵਿੱਚ ਬਿੱਲ ਜਿਹੜੇ ਆ ਜੀ ਉਹ ਕੱਟੇ ਹੋਏ ਆ। ਸਿਰਫ 20 ਲੱਖ ਰੁਪਏ ਦੇ ਕੀਟਨਾਸ਼ਕ ਜਿਹੜੇ ਆ ਜੀ ਮੀਂਹ ਪੈਣ ਕਰਕੇ ਸਮੇਂ ਸਿਰ ਡਿਸਪੈਚ ਜਿਹੜੇ ਆ ਜੀ ਉਹ ਨਹੀਂ ਕੀਤੇ ਜਾ ਸਕੇ। ਇਹ ਕੰਪਨੀਆਂ ਕਿਹਦੀਆਂ ਨੇ, ਇਹ ਕੰਪਨੀਆਂ ਕੌਣ ਚਲਾਉਂਦੇ ਨੇ? ਮੇਰਾ ਖਿਆਲ ਇਹਦੇ ਵਾਸਤੇ ਥੋੜਾ ਜਿਹਾ ਪਿੱਛੇ ਜਾਣ ਦੀ ਜ਼ਰੂਰਤ ਹੈ ਜੀ। ਜਦੋਂ ਨਕਲੀ ਪੈਸਟੀਸਾਈਡ ਆਏ ਸੀ, ਇਹੀ ਕੰਪਨੀਆਂ ਸਨ, ਕਿੰਨਾਂ ਦੀਆਂ ਸਨ ਜਿਨ੍ਹਾਂ ਨੇ ਨਕਲੀ ਪੈਸਟੀਸਾਈਡ ਬਣਾਤੇ ਸੀ? ਮੇਰਾ ਖਿਆਲ ਯਾਦ ਹੋਣਾ ਜੀ ਸਾਰੇ ਸੁਣਨ ਵਾਲਿਆਂ ਨੂੰ। ਜੀ ਬਿਲਕੁਲ, ਸਭ ਨੂੰ ਪਤਾ ਹੈ ਉਸ ਟਾਈਮ ਦਾ ਵੀ। ਅਤੇ ਅੱਗੇ ਆਪਾਂ ਗੱਲ ਕਰਦੇ ਬੱਚਿਆਂ ਦੀ। ਮਾਲਵੇ ਦੇ ਵਿੱਚ ਕੈਂਸਰ ਦੀ ਮਾਰ ਹੇਠ ਆਏ ਛੋਟੇ ਛੋਟੇ ਬੱਚੇ ਵੀ। ਦੇਖੋ ਜੀ, ਇਹ ਹੁਣ ਮਾਲਵੇ ਦਾ ਖਿੱਤਾ ਜਿਹੜਾ ਜੀ, ਜਿੱਥੇ ਛੋਟੇ ਛੋਟੇ ਜਿਹੜੇ ਬੱਚੇ ਨੇ ਉਹ ਵੀ ਕੈਂਸਰ ਤੋਂ ਬਚ ਨਹੀਂ ਸਕੇ ਜੀ। ਕੈਂਸਰ ਜਿਹੜਾ ਉਹਨੇ ਬੱਚਿਆਂ ਦੀਆਂ ਰੀਝਾਂ ਤੇ ਉਹਨਾਂ ਦੇ ਮਾਪੇ ਜਿਹੜੇ ਆ ਜੀ ਉਹਨਾਂ ਦਾ ਭਵਿੱਖ ਧੁੰਦਲਾ ਇੱਕ ਕਿਸਮ ਦੇ ਨਾਲ ਕਰ ਦਿੱਤਾ। ਮਹਿੰਗੇ ਇਲਾਜ ਕਰਕੇ ਪੀੜਤ ਬੱਚੇ ਜਿਹੜੇ ਨੇ ਜੀ ਉਹ ਗਰੀਬੀ ਦੀ ਦਲਦਲ ਦੇ ਵਿੱਚ ਫਸਦੇ ਤੁਰੇ ਜਾਂਦੇ ਨੇ। ਬਠਿੰਡੇ ਜ਼ਿਲ੍ਹੇ ਦੇ ਪਿੰਡ ਸਿਵੀਆਂ ਦਾ ਕਰਨਵੀਰ ਸਿੰਘ, ਜਿਹਨੇ ਜ਼ਿੰਦਗੀ ਦਾ 1 ਵਰ੍ਹਾ ਵੀ ਪੂਰਾ ਨਹੀਂ ਕੀਤਾ ਜੀ, ਉਹਦੀ ਕੈਂਸਰ ਦੀ ਰਿਪੋਰਟ ਮਿਲ ਗਈ। ਉਹਦਾ ਪਿਓ ਅਵਤਾਰ ਸਿੰਘ ਕਹਿੰਦਾ ਕਿ 10 ਮਹੀਨੇ ਦੇ ਬੱਚੇ ਨੂੰ 8 ਮਹੀਨੇ ਤੋਂ ਹਸਪਤਾਲ ਦੇ ਵਿੱਚ ਉਹ ਲਿਜਾ ਰਿਹਾ। ਅਵਤਾਰ ਸਿੰਘ ਕਹਿੰਦਾ ਹੈ ਕਿ ਉਹਦਾ ਮੁੰਡਾ ਪੰਜਾਬ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਕੈਂਸਰ ਦਾ ਪੀੜਤ ਹੈ। ਇਹ ਵੀ ਨਾਮ ਜਿਹੜਾ ਜੀ ਪੰਜਾਬ ਦੇ ਸਿਰ ਹੀ ਜਿਹੜਾ ਉਹ ਲੱਗਣਾ ਸੀਗਾ। ਇਹੋ ਜਿਹਾ ਨਾਮ ਤਾਂ ਲੱਗਣਾ ਨਹੀਂ ਸੀ ਚਾਹੀਦਾ, ਪਰ 2 ਮਹੀਨੇ ਦੀ ਉਮਰ ਦੇ ਵਿੱਚ ਹੀ ਇਸ ਬਿਮਾਰੀ ਨੇ ਇਹਨੂੰ ਜਿਹੜਾ ਜੀ ਉਹ ਜਕੜ ਲਿਆ। ਮੁਕਤਸਰ ਜ਼ਿਲ੍ਹੇ ਦੇ ਪਿੰਡ ਰੁਪਾਣਾ ਦਾ ਧਰਮਿੰਦਰ ਕੁਮਾਰ, ਪਹਿਲਾਂ 13 ਵਰ੍ਹਿਆਂ ਦੀ ਧੀ ਉਹਦੀ ਜਸਮੀਨ ਜਹਾਨ ਤੋਂ ਤੁਰ ਗਈ ਕੈਂਸਰ ਕਰਕੇ। ਹੁਣ ਉਹਦਾ 6 ਸਾਲਾਂ ਦਾ ਬੱਚਾ ਈਮਾਨ ਕੈਂਸਰ ਦੇ ਨਾਲ ਜੂਝ ਰਿਹਾ। ਉਹਦੀ ਘਰ ਵਾਲੀ ਬਿਮਾਰ ਪਈ ਹੈ। ਧਰਮਿੰਦਰ ਕੁਮਾਰ ਨੂੰ ਮਹਿੰਗੇ ਇਲਾਜ ਨੇ ਹਰਾ ਦਿੱਤਾ। ਉਹਦੇ ਬੱਚੇ ਦੀ ਡੋਰ ਉਹ ਕਹਿੰਦਾ ਕਿ ਹੁਣ ਰੱਬ ਦੇ ਹੱਥ ਹੈ। ਉਹ ਰੋਜ਼ ਇਸ ਬੱਚੇ ਨੂੰ ਇੱਕ ਡੇਰੇ 'ਚ ਲਿਜਾ ਕੇ ਅਰਦਾਸ ਕਰਦਾ ਹੈ, ਕਿਉਂਕਿ ਉਹਦੇ ਕੋਲੇ ਪੈਸਾ ਹੈ ਨੀਗਾ ਇਲਾਜ ਜਿਹੜਾ ਜੀ ਉਹ ਕਰਾਉਣ ਦੇ ਵਾਸਤੇ। ਮਹਿੰਗੇ ਇਲਾਜ ਦੀ ਉਹਦੀ ਜਿਹੜੀ ਪਹੁੰਚ ਨਹੀਂ ਰਹੀ। ਮਾਨਸਾ ਜ਼ਿਲ੍ਹੇ ਦੇ ਪਿੰਡ ਕਾਹਨਗੜ੍ਹ ਦਾ 13 ਸਾਲਾਂ ਦਾ ਹਰਮਨ 7ਵੀਂ ਕਲਾਸ ਵਿੱਚ ਪੜ੍ਹਦਾ ਹੈ। ਹੁਣ ਉਹ ਸਕੂਲ ਘੱਟ ਤੇ ਹਸਪਤਾਲ ਜ਼ਿਆਦਾ ਜਾਂਦਾ ਹੈ। ਉਹਦਾ ਪਿਓ ਸੰਦੀਪ ਸਿੰਘ ਕਹਿੰਦਾ ਹੈ ਕਿ 8 ਲੱਖ ਰੁਪਏ ਇਲਾਜ ਤੇ ਲੱਗ ਚੁੱਕੇ ਨੇ। ਪੈਸੇ ਰਿਸ਼ਤੇਦਾਰਾਂ ਤੋਂ ਫੜ ਕੇ ਇਲਾਜ ਚੱਲ ਰਿਹਾ, ਕਦੀ ਕਿਸੇ ਤੋਂ ਫੜ, ਕਦੀ ਕਿਸੇ ਤੋਂ। ਸਰਕਾਰ ਦੇ ਵੱਲੋਂ ਜਿਹੜੀ ਵਿੱਤੀ ਮਦਦ ਦਿੱਤੀ ਜਾਂਦੀ ਆ ਉਹ ਅਜੇ ਤੱਕ ਨਹੀਂ ਮਿਲੀ। ਮਾਨਸੇ ਦੇ ਪਿੰਡ ਕੌੜੀਵਾਲਾ ਦੇ 6 ਵਰ੍ਹਿਆਂ ਦੇ ਬੱਚੇ ਜਸ਼ਨਦੀਪ ਦੀ ਵੀ ਇਹੀ ਕਹਾਣੀ ਹੈ।
ਉਹਦਾ ਪਿਓ ਸਤਪਾਲ ਸਿੰਘ ਮਜ਼ਦੂਰੀ ਕਰਦਾ ਹੈ। ਉਹਦਾ ਕਹਿਣਾ ਹੈ ਕਿ ਉਹ ਫਰੀਦਕੋਟ ਤੋਂ ਇਲਾਜ ਕਰਾ ਰਹੇ ਨੇ, ਸਰਕਾਰ ਨੇ ਕੋਈ ਵਿੱਤੀ ਮਦਦ ਜਿਹੜੀ ਆ ਜੀ ਉਹ ਨਹੀਂ ਦਿੱਤੀ, ਉਹ ਵਿਆਜੂ ਪੈਸੇ ਚੁੱਕ ਕੇ ਇਲਾਜ ਉਹਨੂੰ ਜਿਹੜਾ ਜੀ ਉਹ ਕਰਾਉਣਾ ਪੈ ਰਿਹਾ। ਇਹੀ ਹਾਲ ਬਠਿੰਡੇ ਦੀ ਮੌੜ ਮੰਡੀ ਦੇ ਬੱਸ ਡਰਾਈਵਰ ਕਾਲਾ ਸਿੰਘ ਦਾ, ਜਿਹਦੀ 2.5 ਸਾਲਾਂ ਦੀ ਬੱਚੀ ਲਵਪ੍ਰੀਤ ਨੂੰ ਕੈਂਸਰ ਹੈ। ਉਹਦੇ ਇਲਾਜ ਦੇ ਉੱਤੇ 3 ਲੱਖ ਰੁਪਈਆ ਜਿਹੜਾ ਉਹ ਖਰਚ ਹੋ ਚੁੱਕਿਆ। ਅੰਕੜੇ ਦੱਸਦੇ ਆ ਕਿ ਪੰਜਾਬ ਦੇ ਵਿੱਚ ਕੈਂਸਰ ਦੇ ਨਾਲ ਰੋਜ਼ 43 ਮੌਤਾਂ ਹੁੰਦੀਆਂ ਨੇ, ਔਰ ਮਾਲਵੇ ਦੇ ਵਿੱਚ ਇਸ ਬਿਮਾਰੀ ਦੇ ਜਿਹੜਾ ਜ਼ਿਆਦਾ ਪੀੜਤ ਨੇ। ਮਾਲਵੇ ਦੇ ਵਿੱਚ ਕੈਂਸਰ ਦੇ ਕੇਸ ਜਿਹੜੇ ਆ ਜੀ ਉਹ ਦਿਨੋਂ ਦਿਨ ਵੱਧਦੇ ਤੁਰੇ ਜਾ ਰਹੇ ਨੇ। ਮਾਪੇ ਕਹਿੰਦੇ ਆ ਕਿ ਸਰਕਾਰ ਇਸ ਬਿਮਾਰੀ ਦੀ ਜੜ ਲੱਭੇ, ਪਰ ਮੁਸ਼ਕਲ ਇਹ ਹੈ ਕਿ ਜੜ ਲੱਭੇ ਕੌਣ। ਬਿਲਕੁਲ ਜੀ, ਇਸ ਦਾ ਜੜ ਲੱਭੀ ਨਹੀਂ ਜੀ, ਕਿਤੇ ਵੀ ਕੰਟਰੀ ਨੇ ਇਸ ਦੀ ਜੜ ਕਿਉਂ ਨਹੀਂ ਲੱਭੀ ਪਤਾ ਨਹੀਂ। ਅਤੇ ਅੱਗੇ ਆਪਾਂ ਪਿੱਛੇ ਜੇ ਕਾਫੀ ਰੌਲਾ ਸੁਣਿਆ ਸੀਗਾ ਜੀ ਸ਼੍ਰੋਮਣੀ ਕਮੇਟੀ ਵੱਲੋਂ ਕਿ ਜਿਹੜੀਆਂ ਸਕਰੀਨਾਂ ਲੱਗੀਆਂ ਹੋਈਆਂ ਨੇ ਜੋ ਮੁੱਖ ਮਾਰਗ ਜਾਂਦਾ ਆ ਦਰਬਾਰ ਸਾਹਿਬ ਨੂੰ, ਅਤੇ ਉਸ ਦੇ ਉੱਤੇ ਜਿਹੜੀਆਂ ਐਡਾਂ ਆਉਂਦੀਆਂ ਇਤਰਾਜ਼ਯੋਗ ਆ, ਅਤੇ ਉਦੋਂ ਇਹ ਪੋਲੀਟਿਕਸ ਵੀ ਹੋਈ ਉਸ ਦੇ ਉੱਤੇ ਕਿ ਜਿਹੜੀ ਹੁਣ ਸਰਕਾਰ ਆਈ ਆ ਉਸਨੇ ਕੀਤਾ, ਪਰ ਜਦੋਂ ਇਸ ਦੀ ਜਾਂਚ ਪੜਤਾਲ ਹੋਈ ਆ ਤਾਂ ਉਸ ਦੇ ਪਿੱਛੇ ਕੋਈ ਹੋਰ ਹੀ ਕਹਾਣੀ ਹੈ। ਬਿਲਕੁਲ ਜੀ, ਐਕਚੁਅਲੀ ਜਿਹੜਾ ਇਹ ਵਿਰਾਸਤੀ ਰਾਹ ਜਿਹੜਾ ਪਾਰਕਿੰਗ ਲਾਟ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਜਾਂਦਾ ਹੈ, ਇੱਥੇ 5 ਸਕਰੀਨਾਂ ਜਿਹੜੀਆਂ ਦੀ ਆਦਮ ਕਦ ਦੀਆਂ ਲਾਈਆਂ ਗਈਆਂ। 10 ਕਰੋੜ ਰੁਪਈਆ ਇਹਦੇ ਉੱਤੇ ਖਰਚ ਜਿਹੜਾ ਜੀ ਉਹ ਆਇਆ ਸੀ। ਇਹ ਇੱਕ ਕੰਪਨੀ ਹੈਗੀ ਆ ਜੀ ਪ੍ਰਾਈਵੇਟ, NS ਪਬਲਿਸਿਟੀ ਪ੍ਰਾਈਵੇਟ ਇੰਡੀਆ ਲਿਮਟਿਡ। ਇਹਦੇ ਨਾਲ ਜਿਹੜਾ ਜੀ ਇਹ ਸਮਝੌਤਾ ਪਿਛਲੀ ਸਰਕਾਰ ਨੇ ਕੀਤਾ ਸੀਗਾ ਜੀ। ਜਦੋਂ ਇਹ ਸਰਕਾਰ ਬਦਲੀ ਆ ਤਾਂ ਉੱਥੇ ਕੁਝ ਐਡਵਰਟਾਈਜ਼ਮੈਂਟ ਜਿਹੜੀਆਂ ਦੀ ਉਹ ਚੱਲਣੀਆਂ ਸ਼ੁਰੂ ਹੋ ਗਈਆਂ। ਐਡਵਰਟਾਈਜ਼ਮੈਂਟ ਕੀ ਸੀਗੀ, ਇਤਰਾਜ਼ਯੋਗ ਤਾਂ ਕਹੀ ਜਾ ਰਹੇ ਨੇ ਸਾਰੇ। ਐਡਵਰਟਾਈਜ਼ਮੈਂਟ ਇਹ ਹੈ ਜੀ ਕਿ ਜਿਹੜੀ ਸ਼ਰਾਬ ਦੀ ਐਡਵਰਟਾਈਜ਼ਮੈਂਟ ਆ ਉਹ ਨਹੀਂ ਕੀਤੀ ਜਾ ਸਕਦੀ। ਕੰਪਨੀਆਂ ਕੀ ਕਰਦੀਆਂ ਨੇ, ਸ਼ਰਾਬ ਬਣਾਉਣ ਵਾਲੀਆਂ ਉਸੇ ਨਾਂ ਦੇ ਉੱਤੇ ਸੋਡਾ ਬਣਾਉਂਦੀਆਂ ਨੇ, ਉਹ ਸੋਡੇ ਦੀ ਐਡਵਰਟਾਈਜ਼ਮੈਂਟ ਕਰਦੀਆਂ ਨੇ। ਔਰ ਪਤਾ ਸਭ ਨੂੰ ਹੈ ਕਿ ਐਡਵਰਟਾਈਜ਼ਮੈਂਟ ਜਿਹੜੀ ਉਹ ਸ਼ਰਾਬ ਦੀ ਹੈ, ਪਰ ਉਹਨਾਂ ਨੇ ਇਹ ਰਾਹ ਲੱਭਿਆ ਹੋਇਆ ਜੀ ਐਡਵਰਟਾਈਜ਼ਮੈਂਟ ਕਰਨ ਦਾ। ਉਹ ਸੋਡੇ ਦੀ ਐਡ ਜਿਹੜੀ ਸੀ ਉਹਦੇ ਉੱਤੇ ਚੱਲੀ ਤੇ ਉਹਨੂੰ ਲੈ ਕੇ ਅਕਾਲੀ ਦਲ ਨੂੰ ਵੱਡਾ ਜਿਹੜਾ ਜੀ ਉਹ ਇਤਰਾਜ਼ ਹੋ ਗਿਆ। ਦਲਜੀਤ ਸਿੰਘ ਚੀਮਾ ਹੋਰਾਂ ਨੇ ਦੋਸ਼ ਜਿਹੜੇ ਦੀ ਉਹ ਲਾਤੇ ਕਿ ਦੇਖੋ ਦੀ ਸਰਕਾਰ ਬਦਲੀ, ਉਹਨੇ ਧਰਮ ਦੇ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਤਾਂ ਇੱਥੇ ਜਿਹੜੀਆਂ ਜੀ ਕੰਟਰੋਵਰਸ਼ੀਅਲ ਐਡਵਰਟਾਈਜ਼ਮੈਂਟ ਹੈ ਉਹ ਚਲਾਉਣੀਆਂ ਸ਼ੁਰੂ ਕਰਤੀਆਂ। ਔਰ ਉਹਨਾਂ ਨੇ ਮੁੱਖ ਮੰਤਰੀ ਤੋਂ ਮੁਆਫੀ ਦੀ ਮੰਗ ਵੀ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤੁਰੰਤ ਇਹਦੀ ਜਾਂਚ ਦੇ ਹੁਕਮ ਜਿਹੜੇ ਦਿੱਤੇ ਸੀਗੇ। ਹੁਣ ਜਿਹੜੀ ਇਹਦੀ ਜਾਂਚ ਹੋਈ ਆ ਉਹਦੇ ਵਿੱਚ ਜੋ ਕੁਝ ਸਾਹਮਣੇ ਆਇਆ ਜੀ ਕਿ ਸਮਝੌਤਾ ਹੋਇਆ ਕੀ ਸੀਗਾ ਜੀ, ਉਹ ਬਿਲਕੁਲ ਇੱਕ ਵੱਖਰੀ ਤਸਵੀਰ ਜਿਹੜੀ ਆ ਜੀ ਉਹ ਪੇਸ਼ ਕਰ ਰਿਹਾ। ਸਮਝੌਤੇ ਦੇ ਤਹਿਤ ਕੰਪਨੀ ਨੂੰ 15 ਸਾਲਾਂ ਦੇ ਵਾਸਤੇ ਇਹਨਾਂ ਸਕਰੀਨਾਂ ਦੇ ਹੱਕ ਦਿੱਤੇ ਗਏ ਜਿੱਥੇ ਉਹ ਕੁਝ ਵੀ ਵਿਖਾ ਸਕਦੀ ਹੈ, ਇਹ ਸਮਝੌਤੇ 'ਚ ਲਿਖਿਆ ਹੋਇਆ ਜੀ। ਔਰ ਇਹਦੇ ਵਿੱਚੋਂ 24 ਘੰਟਿਆਂ ਵਿੱਚੋਂ 1.5 ਘੰਟਾ ਸਰਕਾਰ ਦੇ ਵਾਸਤੇ ਰਾਖਵਾਂ ਰੱਖਿਆ ਗਿਆ ਸੀਗਾ, ਕਿਉਂਕਿ ਉਹ ਜਿਹੜੀ ਪਿਛਲੀ ਸਰਕਾਰ ਸੀ ਆਪਣੀਆਂ ਜਿਹੜੀਆਂ ਕਾਰਗੁਜ਼ਾਰੀਆਂ ਸੀ ਉਹਦੀਆਂ ਐਡਾਂ ਉਹ ਚਲਾਉਂਦੀ ਸੀ 1.5 ਘੰਟਾ। 90 ਮਿੰਟਾਂ ਦੇ ਵਿੱਚ ਸਰਕਾਰ ਆਪਣੇ ਵੱਲੋਂ ਕੁਝ ਵੀ ਜਿਹੜਾ ਜੀ ਉਹ ਦਿਖਾ ਸਕਦੀ ਹੈ। ਜਿਹੜਾ ਸਾਈਨ ਕੀਤਾ ਗਿਆ ਸਮਝੌਤਾ ਇਹਨਾਂ ਸਕਰੀਨਾਂ ਦੇ ਉੱਤੇ ਹਰਿਮੰਦਰ ਸਾਹਿਬ ਦੇ ਵਿੱਚ ਹੁੰਦੇ ਗੁਰਬਾਣੀ ਦੇ ਕੀਰਤਨ ਨੂੰ ਵਿਖਾਉਣ ਦਾ ਕੋਈ ਮੱਦ ਹੀ ਸ਼ਾਮਲ ਨਹੀਂ ਹੈ ਜੀ, ਜਿਹਦੇ ਵਿੱਚ ਇਹ ਕਿਹਾ ਗਿਆ ਹੋਵੇ ਕਿ ਉਹ ਗੁਰਬਾਣੀ ਜਿਹੜੀ ਹੈ ਜੀ ਉੱਥੋਂ ਟੈਲੀਕਾਸਟ ਕਰਨੀ ਪਊਗੀ, ਜਿਹਦੇ ਤੋਂ ਸਪਸ਼ਟ ਹੈ ਜੀ ਕਿ ਇਹ ਨਿਰੋਲ ਸਮਝੌਤਾ ਵਪਾਰਕ ਤੌਰ ਦੇ ਉੱਤੇ ਜਿਹੜਾ ਉਹ ਕੀਤਾ ਗਿਆ ਸੀਗਾ। ਸ਼ੁਰੂ ਦੇ ਵਿੱਚ ਸਕਰੀਨਾਂ ਦੇ ਉੱਤੇ ਗੁਰਬਾਣੀ ਦਾ ਕੀਰਤਨ ਦਿਖਾਉਣ ਲੱਗੇ ਸੀਗੇ ਤੇ ਲੋਕ ਇਹ ਮਹਿਸੂਸ ਕਰਦੇ ਸੀਗੇ ਕਿ ਗੁਰਬਾਣੀ ਦਾ ਕੀਰਤਨ ਵਿਖਾਉਣ ਦੇ ਵਾਸਤੇ ਸਕਰੀਨਾਂ ਲਾਈਆਂ ਗਈਆਂ ਨੇ, ਪਰ ਸਮਝੌਤਾ ਜਿਹੜਾ ਸੀਗਾ ਜੀ ਉਹ ਕੁਝ ਹੋਰ ਹੀ ਸੀਗਾ। ਉਹ ਸਮਝੌਤਾ ਇਹ ਕਹਿੰਦਾ ਕਿ ਕੰਪਨੀ ਜਿਹੜੀ ਹੈ ਜੀ ਦਿਨ ਭਰ ਜਿਹੜਾ 90 ਮਿੰਟ ਛੱਡ ਕੇ ਜਿਹੜੀ ਵੀ ਐਡ ਚਾਹੇ ਜਿਹੋ ਜਿਹੀ ਵੀ ਐਡ ਚਾਹੇ ਉਹ ਇਹਦੇ ਉੱਤੇ ਦਿਖਾ ਸਕਦੀ ਹੈ। ਗੁਰਬਾਣੀ ਜਿਹੜੀ ਆ ਉਹ ਦਿਖਾਉਣ ਦੇ ਵਾਸਤੇ ਉਹਦੇ ਉੱਤੇ ਕੋਈ ਰਿਸਟ੍ਰਿਕਸ਼ਨ ਜਿਹੜੀ ਆ ਉਹ ਨਹੀਂ ਹੈਗੀ। ਇਹ ਜਿਹੜੀ ਨਿੱਜੀ ਕੰਪਨੀ ਹੈ ਜੀ ਇਹਦੇ ਵਿੱਚ ਸਮਝੌਤੇ ਦੇ ਤਹਿਤ ਇਹ ਵੀ ਸੀਗਾ ਕਿ LED ਸਕਰੀਨਾਂ ਲਾਉਣ ਦੇ ਕਿਰਾਏ ਦੇ ਵਜੋਂ 5 ਲੱਖ ਰੁਪਏ ਸਾਲਾਨਾ ਤੇ ਮਸ਼ਹੂਰੀ ਟੈਕਸ ਵਜੋਂ 46 ਲੱਖ ਰੁਪਏ ਸਾਲਾਨਾ ਜਿਹੜੇ ਆ ਜੀ ਉਹ 15 ਸਾਲਾਂ ਵਾਸਤੇ ਸਰਕਾਰ ਨੇ ਇਸ ਕੰਪਨੀ ਨੂੰ ਦੇਣੇ ਆ ਜੀ। ਇਹ ਸਮਝੌਤਾ ਸੀਗਾ ਔਰ ਇਹ ਕਹਿ ਦਿੱਤਾ ਗਿਆ ਜੀ ਕਿ ਜਿਹੜੀ ਨਵੀਂ ਬਣੀ ਸਰਕਾਰ ਹੈ ਉਹਨੇ ਇਹ ਸਕਰੀਨਾਂ ਦੇ ਉੱਤੇ ਜਿਹੜੀਆਂ ਐਡਾਂ ਚਲਾਤੀਆਂ ਔਰ ਐਡਾਂ ਤੇ ਸਾਰੇ ਕੁਝ ਜਿਹੜੇ ਸਾਈਨ ਸੀਗੇ ਜੀ ਉਹ ਕੀਤੇ ਪਿਛਲੀ ਸਰਕਾਰ ਨੇ। ਔਰ ਰੌਲਾ ਜਿਹੜਾ ਸੀਗਾ ਜੀ ਉਹ ਪਵਾ ਦਿੱਤਾ ਕਿ ਅਸੀਂ ਕੁਝ ਕੀਤਾ ਸੀਗਾ, ਇਹਨਾਂ ਨੇ ਕੁਝ ਕੀਤਾ। ਹੁਣ ਅਸਲ ਤਸਵੀਰ ਜਿਹੜੀ ਹੈ ਜੀ ਉਹ ਸਾਹਮਣੇ ਆਈ ਹੈ, ਪਰ ਜਿਹੜੇ ਉਦੋਂ ਮਾਫੀ ਮੰਗਵਾਉਣ ਵਾਲੇ ਰੌਲਾ ਪਾਉਣ ਵਾਲੇ ਸੀਗੇ ਜੀ ਉਹ ਬੋਲੇ ਨਹੀਂ। ਬਿਲਕੁਲ ਜੀ, ਹੁਣ ਜਦ ਅਸਲੀਅਤ ਹੀ ਸਾਹਮਣੇ ਆ ਗਈ ਤਾਂ ਹੁਣ ਇਹਨਾਂ ਨੇ ਕੀ ਬੋਲਣਾ ਆ।
ਸਮਝੌਤੇ ਹੋਰ ਵੀ ਬੜੇ ਆ ਇਸ ਤਰ੍ਹਾਂ ਦੇ ਨਿਕਲਣਗੇ। ਤਾਂ ਅਖੀਰਲਾ ਮੇਰਾ ਸਵਾਲ ਹੈ ਕਿ ਪਟਿਆਲੇ ਦੇ ਵਿੱਚ ਜਿਹੜਾ ਸਾਹਿਤ ਸਦਨ ਸੀ ਜਿਸ ਦੇ ਵਿੱਚ ਲਿਖਾਰੀ ਸਾਹਿਤਕਾਰ ਬੈਠਦੇ ਸੀਗੇ ਅਤੇ ਉਸ 'ਤੇ ਹੁਣ ਡਾਕਾ ਵੱਜਣ ਵਾਲਾ। ਜੀ ਇਹ ਇੱਥੇ ਭਾਸ਼ਾ ਵਿਭਾਗ ਹੈ ਇੱਥੇ ਸ਼ੇਰਾਂਵਾਲਾ ਗੇਟ ਦੇ ਵਿੱਚ। ਆਪਾਂ ਇਹਦੀ ਕਈ ਵਾਰੀ ਜਿਹੜੀ ਗੱਲ ਕੀਤੀ ਆ, ਪਿੱਛੇ ਜਦੋਂ ਬਜਟ ਆਇਆ ਸੀਗਾ ਉਦੋਂ ਵੀ ਮੈਂ ਦੱਸਿਆ ਸੀਗਾ ਜੀ ਕਿ ਭਾਸ਼ਾ ਵਿਭਾਗ ਨੂੰ ਆਸ ਸੀਗੀ ਕਿ ਉਸ ਬਿਲਡਿੰਗ ਦੇ ਵਾਸਤੇ ਵੀ ਕੁਝ ਜਿਹੜੇ ਦੀ ਫੰਡਸ ਆਉਣਗੇ ਤਾਂ ਕਿ ਇਸ ਬਿਲਡਿੰਗ ਦੇ ਰੱਖ ਰਖਾਵ ਦੇ ਉੱਤੇ ਕੁਝ ਜਿਹੜਾ ਜੀ ਖਰਚਿਆ ਜਾ ਸਕੇ। ਇੱਥੇ ਜਿਹੜੇ ਕੰਮ ਕਰਨ ਵਾਲੇ ਨੇ ਜੀ ਉਹ ਹੌਲੀ ਹੌਲੀ ਕਰਕੇ ਰਿਟਾਇਰ ਹੁੰਦੇ ਗਏ, ਨਵੀਂ ਜਿਹੜੀ ਭਰਤੀ ਸੀ ਉਹ ਕੀਤੀ ਨਹੀਂ ਗਈ ਤੇ ਤਕਰੀਬਨ ਜਿਹੜਾ ਜੀ ਉਹ ਖਾਤਮੇ ਦੇ ਕੰਢੇ ਹੀ ਨੇ। ਇੱਥੇ ਜਿਹੜੀਆਂ ਪੋਸਟਾਂ ਨੇ, ਇੱਥੇ ਸਥਿਤ ਜਿਹੜੀ ਲਾਇਬ੍ਰੇਰੀ ਆ ਉਹਦੇ ਵਿੱਚ ਰੈਫਰੈਂਸ ਬੁੱਕਸ ਪਈਆਂ ਨੇ, ਪਰ ਹੌਲੀ ਹੌਲੀ ਸਿਉਂਕ ਦਾ ਖਾਣਾ ਜਿਹੜਾ ਜੀ ਉਹ ਬਣ ਰਹੀਆਂ ਨੇ ਇਹ ਕਿਤਾਬਾਂ। ਲਾਇਬ੍ਰੇਰੀ ਦੇ ਬਿਲਕੁਲ ਉੱਪਰ ਹੈ ਜੀ ਸਾਹਿਤ ਸਦਨ, ਜਿੱਥੇ ਕਿ ਲੇਖਕਾਂ ਦੇ ਜੁੜ ਬੈਠਣ ਦੀ ਜਗ੍ਹਾ ਜਿਹੜੀ ਹੈ ਜੀ ਉਹ ਬਣਾਈ ਗਈ ਆ ਤਾਂ ਕਿ ਪੰਜਾਬੀ ਦੇ ਵਿੱਚ ਲਿਖਣ ਵਾਲੇ ਲੋਕ ਇੱਥੇ ਬਹਿ ਕੇ ਬੋਲੀ ਪ੍ਰਤੀ ਜਿਹੜਾ ਜੀ ਉਹ ਕੁਛ ਨਾ ਕੁਛ ਸਲਾਹ ਮਸ਼ਵਰੇ ਕਰ ਸਕਣ। ਹਾਂ ਇੰਨਾ ਹੈ ਕਿ ਇਹ ਖਸਤਾ ਹਾਲ ਦੇ ਵਿੱਚ ਚਲੇਗੀ, ਰੱਖ ਰਖਾਵ ਇਹਦਾ ਕੀਤਾ ਹੀ ਨਹੀਂ ਗਿਆ। ਹੁਣ ਸਰਕਾਰ ਜਿਹੜੀ ਹੈ ਜੀ ਉਹਦੀ ਅੱਖ ਇਹਦੇ ਉੱਤੇ ਆ, ਸਾਹਿਤ ਸਦਨ ਦੇ ਉੱਤੇ। ਇਸ ਪੱਖੋਂ ਨਹੀਂ ਕਿ ਇਹਨੂੰ ਬਚਾਉਣਾ ਕਿਵੇਂ ਆ, ਬਲਕਿ ਇਸ ਪੱਖੋਂ ਕਿ ਇਹਦੀ ਜੇ ਰੱਖ ਰਖਾਵ ਕਰ ਲਿਆ ਜਾਵੇ ਤਾਂ ਜਿਹੜੇ ਸਰਕਾਰੀ ਦਫ਼ਤਰ ਪਟਿਆਲੇ ਦੇ ਵਿੱਚ ਕਿਰਾਏ ਦੀਆਂ ਬਿਲਡਿੰਗਾਂ ਦੇ ਉੱਤੇ ਖੁੱਲ੍ਹੇ ਹੋਏ ਨੇ ਉਹ ਦਫ਼ਤਰ ਜਿਹੜੇ ਨੇ ਇੱਥੇ ਲੈ ਆਂਦੇ ਜਾਣ ਤੇ ਇਹਨੂੰ ਇਉਂ ਵਰਤੋਂ ਦੇ ਵਿੱਚ ਜਿਹੜਾ ਜੀ ਉਹ ਲਿਆਂਦਾ ਜਾਵੇ। ਇਹਦਾ ਮਤਲਬ ਇਹ ਕਿ ਸਾਹਿਤ ਸਦਨ ਜਿਹੜਾ ਜੀ ਉਹਦੀ ਹੋਂਦ ਖਤਰੇ ਦੇ ਵਿੱਚ ਹੈ ਔਰ ਇੱਥੇ ਸਰਕਾਰੀ ਦਫ਼ਤਰ ਜਿਹੜਾ ਜੀ ਉਹ ਖੁੱਲ੍ਹ ਜਾਣ ਦੀ ਆਸ ਹੈ। SDM ਤੇ ਡਿਪਟੀ ਕਮਿਸ਼ਨਰ ਨੇ ਇੱਥੇ ਜਿਹੜਾ ਇਹਦਾ ਦੌਰਾ ਕਰਕੇ ਇਸ ਸਭ ਕਾਸੇ ਦੇ ਵਾਸਤੇ ਵੇਖਿਆ ਜੀ ਕਿ ਕਿਹੜੇ ਕਿਹੜੇ ਦਫ਼ਤਰ ਕਿਹੜੇ ਤਰੀਕੇ ਦੇ ਨਾਲ ਇੱਥੇ ਜਿਹੜਾ ਜੀ ਉਹ ਖੁੱਲ੍ਹ ਸਕਦੇ ਨੇ। ਭਾਸ਼ਾ ਵਿਭਾਗ ਦੇ ਜਿਹੜੇ ਕਰਮਚਾਰੀ ਨੇ ਉਹ ਵੀ ਕਹਿੰਦੇ ਨੇ, ਅਫਸਰ ਆ ਕੇ ਗਏ ਨੇ, ਬਹਿ ਕੇ ਗਏ ਨੇ, ਸਾਰਾ ਕੁਝ ਜਿਹੜਾ ਜੀ ਉਹ ਦੇਖ ਕੇ ਗਏ ਨੇ। ਮਤਲਬ ਇਹ ਕਿ ਭਾਸ਼ਾ ਵਿਭਾਗ ਜਿਹਨੂੰ ਬਚਾਉਣ ਦੀ ਗੱਲ ਜਿਹੜੀ ਉਹ ਚੱਲਦੀ ਸੀ, ਉੱਥੇ ਹੁਣ ਸਥਿਤ ਜਿਹੜਾ ਸਾਹਿਤ ਸਦਨ ਆ, ਲੇਖਕਾਂ ਦੇ ਬਹਿਣ ਵਾਲੀ ਜਗ੍ਹਾ, ਉੱਥੇ ਵੀ ਸਰਕਾਰੀ ਦਫ਼ਤਰ ਆਉਣ ਵਾਲੇ ਦਿਨਾਂ 'ਚ ਖੁੱਲ੍ਹ ਜਾਣ ਦੀ ਆਸ ਹੈ। ਲੇਖਕਾਂ ਦੇ ਮਨਾਂ ਦੇ ਵਿੱਚ ਇਹਨੂੰ ਲੈ ਕੇ ਤਿੱਖਾ ਰੋਸ ਜਿਹੜਾ ਜੀ ਉਹ ਪਾਇਆ ਜਾ ਰਿਹਾ ਹੈ। ਉਹੀ ਕਹਿੰਦੇ ਆ ਕਿ ਉਹ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਜਿਹੜਾ ਉਹ ਕਰਨਗੇ। ਵਿਰੋਧ ਕਿਹੜੇ ਤਰੀਕੇ ਦੇ ਨਾਲ ਕਰਨਗੇ ਇਹ ਤਾਂ ਬਹੁਤਾ ਕੁਝ ਅਜੇ ਜਿਹੜਾ ਜੀ ਉਹ ਸਾਹਮਣੇ ਨਹੀਂ ਆਇਆ, ਪਰ ਇੰਨਾ ਜ਼ਰੂਰ ਹੈ ਕਿ ਜਦੋਂ ਇਹ ਕਿਹਾ ਜਾਵੇ ਵੀ ਪੰਜਾਬੀ ਨੂੰ ਕੌਣ ਪੁੱਛਦਾ ਹੈ ਤਾਂ ਸ਼ੰਭੂ ਤੋਂ ਪਰੇ ਨਹੀਂ ਲੰਘਦੀ। ਜਦੋਂ ਇਹੋ ਜਿਹੀ ਸੋਚ ਹੋਵੇ ਫਿਰ ਇਹੋ ਜਿਹੀਆਂ ਬਿਲਡਿੰਗ ਜਾਂ ਇਹੋ ਜਿਹੀਆਂ ਜਿਹੜੀਆਂ ਜਗ੍ਹਾ ਬਣਾਈਆਂ ਗਈਆਂ ਸੀਗੀਆਂ ਪੰਜਾਬੀ ਬੋਲੀ ਦੀ ਉੱਨਤੀ ਦੇ ਵਾਸਤੇ, ਉਹਨਾਂ ਨੂੰ ਕਿਹਨੇ ਪੁੱਛਣਾ ਜੀ। ਬਿਲਕੁਲ ਜੀ, ਬਚਾਉਣ ਦੀਆਂ ਨੇ ਹਥਿਆਉਣ ਦੀਆਂ ਤਿਆਰੀਆਂ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਨਾਲ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।